सब तो पहले तो पाकिस्तान टीम की गल करते हैं, बड़ी भरपूर अंदाज नाल प्रैक्टिस हो रही है टीम की। जैसे अपनी बॉलिंग लाइन की गल करिए, मोहम्मद अब्बास, आमिर जमाल, खुरम शहजाद, थानू लगता है कोई दमखम है इन्हां विच कि इंग्लैंड पिचां ते बड़े कारगर साबित होणगे? जी मुफाद साहब तुहाडा बहुत बहुत शुक्रिया। बिल्कुल जी, लगता है कि मुंडे साडे जिहड़े ने ਉਹ ਬਿਲਕੁਲ ਇੰਗਲੈਂਡ ਦੀਆਂ ਪਿੱਚਾਂ ਤੇ ਕਾਰਗਰ ਸਾਬਤ ਹੋਣਗੇ। ਵੇਖਿਆ ਜਾਏ ਤੇ ਰਿਪੋਰਟਸ ਜਿਹੜੀਆਂ ਆ ਰਹੀਆਂ ਨੇ ਇੰਗਲੈਂਡ ਤੋਂ ਇਹੋ ਹੀ ਨੇ ਕਿ ਭਰਪੂਰ ਮਸ਼ਕਾਂ ਕੀਤੀਆਂ ਜਾ ਰਹੀਆਂ ਨੇ, ਡਰਿਲਸ ਕੀਤੀਆਂ ਜਾ ਰਹੀਆਂ ਜਿਹਦੇ ਵਿੱਚ ਬੈਟਿੰਗ ਬੋਲਿੰਗ ਦੇ ਨਾਲ ਨਾਲ ਜਿਹੜੇ ਸਾਡੀ ਫੀਲਡਿੰਗ ਦੇ ਉੱਤੇ ਬਹੁਤ ਜ਼ਿਆਦਾ ਤਵੱਜੋ ਦਿੱਤੀ ਜਾ ਰਹੀ, ਕਿਉਂਕਿ ਤੁਸੀਂ ਵੈਸਟ ਇੰਡੀਜ਼ ਦੇ ਖਿਲਾਫ ਸੀਰੀਜ਼ ਅਸੀਂ ਡਰਾ ਤੇ ਕੀਤੀ 1-1 ਤੋਂ, ਲੇਕਿਨ ਤੁਸੀਂ ਵੇਖਿਆ ਹੋਇਆ ਕਿ ਬਹੁਤ ਜ਼ਿਆਦਾ ਫੀਲਡਿੰਗ ਦੀ ਮਿਸਟੇਕਸ ਦੀ ਵਜ੍ਹਾ ਤੋਂ ਅਸੀਂ ਪਹਿਲਾ ਟੈਸਟ ਮੈਚ ਆ ਰਹੇ ਸਾਂ। 8ਵੀਂ ਵਿਕਟ ਦੀ ਸ਼ਰਾਕਤ ਜਿਹੜੀ ਵੈਸਟ ਇੰਡੀਜ਼ ਨੇ ਦੂਜੀ ਆਪਣੀ ਇਨਿੰਗਸ ਦੇ ਵਿੱਚ ਲਾਈ ਸੀ, ਉਹਦੇ ਵਿੱਚ ਮੋਸਟਲੀ 3 ਤੋਂ 4 ਵਾਰੀ ਅਸੀਂ ਇਹੋ ਜਿਹੇ ਚਾਂਸ ਲਏ ਜਿਹਦੇ ਤੇ ਅਸੀਂ ਉਹਨਾਂ ਦੇ ਖਿਡਾਰੀਆਂ ਨੂੰ ਆਊਟ ਕਰ ਸਕਦੇ ਸਾਂ, ਲੇਕਿਨ ਨਹੀਂ ਕਰ ਸਕੇ। ਤੇ ਸਭ ਤੋਂ ਖੁਸ਼ਾਇੰਦ ਗੱਲ ਮੁਫਾਦ ਸਾਹਿਬ ਹੈ ਕਿ ਜੇ ਸਾਡੀ ਜਿਹੜੀ ਟੀਮ ਹੈ ਹੁਣ ਉਹ ਗਲਤੀਆਂ ਤੋਂ ਸਿੱਖ ਰਹੀ ਹੈ, ਤੇ ਜਦੋਂ ਤੁਸੀਂ ਗਲਤੀਆਂ ਤੋਂ ਸਿੱਖਣਾ ਸ਼ੁਰੂ ਕਰ ਦਿੰਦੇ ਹੋ ਨਾ, ਤੇ ਫਿਰ ਦੇਰ ਨਾਲ ਸਹੀ ਲੇਕਿਨ ਤੁਹਾਡੀ ਜਿਹੜੀ ਪਰਫਾਰਮੈਂਸ ਹੈ, ਜਿਹੜੀ ਤੁਹਾਡੀ ਕਾਰਕਰਦਗੀ ਹੈ, ਉਹਦੇ 'ਚ ਨਿਖਾਰ ਆਉਣਾ ਸ਼ੁਰੂ ਹੋ ਜਾਂਦਾ ਹੈ, ਤੇ ਜਿਹੜਾ ਇੱਕ ਖੁਸ਼ਗਵਾਰ ਝੋਂਕਾ ਸਾਬਤ ਹੋਇਆ। ਦੇਖੋ ਤੁਸੀਂ ਵੇਖਿਆ ਜਾਏ ਤੇ ਵੈਸਟ ਇੰਡੀਜ਼ ਦੇ ਨਾਲ ਜਿਹੜੀ ਅਸੀਂ ਸੀਰੀਜ਼ ਨੂੰ ਡਰਾ ਕਰਨ ਤੋਂ ਬਾਅਦ ਸਾਡੀ ਵਰਲਡ ਟੈਸਟ ਚੈਂਪੀਅਨਸ਼ਿਪ 2025 ਤੇ 27 ਦਾ ਜਿਹੜਾ ਸਾਈਕਲ ਹੈ, ਉਹਦੇ ਵਿੱਚ ਵੀ ਇੱਕ ਪੋਜੀਸ਼ਨ ਅਸੀਂ ਉੱਤੇ ਆ ਗਏ ਹਾਂ। ਭਾਵੇਂ ਉਹਦੇ ਉੱਤੇ ਇੱਕ ਪੋਜੀਸ਼ਨ ਆਉਣ ਨਾਲ ਸਾਨੂੰ ਫਾਇਦਾ ਕੋਈ ਨਹੀਂ ਹੋਏਗਾ, ਕਿਉਂਕਿ ਇਹ ਦਵਾਨੇ ਦਾ ਖਾਬ ਵੀ ਹੋਏਗਾ ਕਿ ਅਸੀਂ ਕਹੀਏ ਕਿ ਅਸੀਂ ਲਾਰਡਸ ਦੇ ਵਿੱਚ ਉਹਦਾ ਫਾਈਨਲ ਖੇਡਾਂਗੇ, ਤੇ ਇਹ ਨਹੀਂ ਲੱਗ ਰਿਹਾ, ਕਿਉਂਕਿ ਉਹ ਪਹਿਲੀ ਤੇ ਦੂਜੀ ਨੰਬਰ ਰੈਂਕ ਦੀ ਜੇ ਟੀਮ ਹੈ ਉਹਨੇ ਖੇਡਣਾ ਹੈ, ਤੇ ਉਹਦੇ ਲਈ ਜ਼ਰਾ ਮੁਸ਼ਕਿਲ ਹੈ। ਲੇਕਿਨ ਜੇ ਅਸੀਂ ਇੰਗਲੈਂਡ ਦੀ ਸੀਰੀਜ਼ ਦੀ ਗੱਲ ਕਰੀਏ ਤੇ ਕੱਲ ਮੁੰਡੇ ਨੇ ਜਿਹੜਾ ਉਹ ਇੱਕ ਟੂਰ ਮੈਚ ਖੇਡਣਗੇ, ਤੇ ਉਹਦੇ ਵਿੱਚ ਸਾਡੀਆਂ ਜਿਹੜੀਆਂ ਸਲਾਹੀਤਾਂ ਨੇ ਉਹਨਾਂ ਨੂੰ ਮੁੰਡਿਆਂ ਨੂੰ ਮਜ਼ੀਦ ਨਿਖਾਰਨ ਦਾ ਮੌਕਾ ਮਿਲੇਗਾ, ਕਿਉਂਕਿ ਜਿਹੜੀ ਇੰਗਲੈਂਡ ਦੇ ਖਿਲਾਫ ਸੀਰੀਜ਼ ਉਹ ਹਮੇਸ਼ਾ ਤੋਂ ਇੱਕ ਚੈਲੰਜ ਰਹੀ ਹੈ। ਲੇਕਿਨ ਇੰਗਲੈਂਡ ਦੀ ਜਿਹੜੀ ਟੀਮ ਹੈ ਆਪਣੀਆਂ ਪਿੱਚਾਂ ਦੇ ਉੱਤੇ ਬਹੁਤ ਜ਼ਿਆਦਾ ਖਤਰਨਾਕ ਸਾਬਤ ਹੋ ਸਕਦੀ, ਉਹਨਾਂ ਦੇ ਬੌਲਰ ਵੀ ਤੇ ਉਹਨਾਂ ਦੇ ਬੈਟਰ ਵੀ। ਦੇਖੋ ਜਿਨ੍ਹਾਂ ਦੇ ਕੋਲ ਬੈਨ ਡੈਕਟ ਦੇ ਓਪਨਿੰਗ ਸਟੈਂਡ ਹੋਏ, ਮਿਡਲ ਆਰਡਰ ਦੇ ਵਿੱਚ ਹੈਰੀ ਬਰੂਕ ਹੋਣ, ਉਸ ਤੋਂ ਬਾਅਦ ਓਲੀ ਪੌਪ ਹੋਣ, ਉਸ ਤੋਂ ਬਾਅਦ ਫਿਰ ਜੇ ਗੱਲ ਨਾ ਕਰੀਏ ਜੋ ਰੂਟ ਦੀ ਜਿਹੜੇ ਉਹਨਾਂ ਦੇ ਹੁਣ ਦੁਬਾਰਾ ਕਪਤਾਨ ਵੀ ਬਣ ਗਏ ਤੇ ਜ਼ਿਆਦਤੀ ਹੋਏਗੀ। ਤੇ ਤੁਸੀਂ ਹੁਣੇ ਇੰਟਰੋ 'ਚ ਗੱਲ ਕਰ ਰਹੇ ਸੋ ਕਿ ਅਸੀਂ ਕਹਿਣ ਤੇ ਮਜਬੂਰ ਹੋ ਜਾਾਂਗੇ ਕਿ ਜੋ ਰੂਟ ਨੇ ਜਿਹੜੇ ਉਹ ਅਜ਼ੀਮ ਬੱਲੇਬਾਜ਼ ਨੇ ਇਸ ਸਦੀ ਦੇ, ਲੇਕਿਨ ਅਸੀਂ ਉਹਨਾਂ ਨੂੰ 15,000 ਕ੍ਰਾਸ ਨਹੀਂ ਵੀ ਕਰਦੇ ਤੇ ਇਸ ਟਾਈਮ ਵੀ ਜਿਸ ਤਰੀਕੇ ਨਾਲ बड़ी जबरदस्त गल की है। खदा कलामी की इमाजत साबिक टेस्ट क्रिकेटर आमिर नज़ीर साहब साडे नाल मौजूद ने। आमिर साहब वध जी आए बड़े ऑनर की गल है जदों असीं तुहानूं ज़हमत दिंदे तुसीं अपना वक्त दिंदे हो। की हाल है तुहाडा? वालेकुम सलाम, बहुत शुक्रिया जी तुहाडा, तुसीं सानूं अपने प्रोग्राम विच बुला लैंदे हो, साडा भी दिल खुश हो जांदा है। नहीं सर, जरा ये दसो वैस्ट इंडीज़ के खिलाफ तो पहला इम्तिहान असीं पास कर लिया, सीरीज़ बराबर हो गई, हुण इंग्लैंड के खिलाफ टफ साडा एक चैलेंज हैगा। असीं बॉलिंग लाइन की गल करिए, फास्ट बॉलर तो साढ़े कोल कोई खास है ही नहीं, मीडियम पेसर ही हैं। असीं आमिर जमाल की गल करिए इत्थे, या फिर असीं दीगर जिहड़े साढ़े बॉलर ने, मोहम्मद अब्बास हो गया, खुरम शहजाद, तुहानूं लगदा है इन्हां विच कोई इन्ना दमखम है कि इंग्लैंड पिचां ते कारगर साबित होणगे ते असीं सीरीज़ भी जित सकणगे? देखो सब तो पहले गल है कि आकर जो सिलेक्टर भी ने, ठीक है जी, वो सारा कुछ है। उन्होंने क्या जी असीं एक मैच भी जीत लईए ना, साडा एम जिहड़ा ना पूरा हो जाता। उन्हां दी गल ते पूरी हो गई, आकर भाई ने जूमी है ओदी मैं गल ते हुण मान लई जी। देखो जिहड़ा तुसीं फास्ट बॉलिंग दा शोभा कीता ना, फास्ट बॉलिंग दे लो पूरी दुनिया ते देख लो डोमिनेट कीता जांदा है। साडे जिहड़े फास्ट बॉलर ने 125-30 स्पीड वाले ने, मगर जिन्नी कैपेसिटी है, जिन्नी उन्हां दी स्पीड है, जिन्ना उन्हां दा एक अपनी बॉडी उन्हां दी काम करदी है ना, उस मुताबिक वो बहुत अच्छे ने। उन्होंने देखो 311 ਦੀ ਟੀਮ ਨੂੰ ਆਊਟ ਕੀਤਾ, ਫਿਰ 210 ਦੇ ਉੱਤੇ ਟੀਮ ਆਊਟ ਕੀਤਾ, ਠੀਕ ਹੈ। ਸਾਡੀ ਬੈਟਿੰਗ ਨਾਲ ਕਲੈਪਸ ਕਰ ਦੀ ਗਈ ਪੂਰੇ 2.5-3 ਸਾਲਾਂ ਤੋਂ। ਮਿਡਲ ਆਰਡਰ ਦੇਖ ਲਓ ਬਿਲਕੁਲ ਫਲॉप ਹੈ, ਵਨ ਡੇ T20 ਟੈਸਟ ਜੀ ਹੋਰ ਦੇ ਫਲॉप ਹੈ। ਬੋਲਿੰਗ ਜਿਹੜੀ ਹੈ ਸਾਡੀ, ਮੈਂ ਤੁਹਾਨੂੰ ਪਹਿਲੇ ਕਿਹਾ ਜਿਸ ਤਰ੍ਹਾਂ ਉਹਨਾਂ ਦਾ ਮਿਆਰ ਹੈ ਉਹਦੇ ਮੁਤਾਬਕ ਅਬਾਸ, खुरम शहजाद, मोहम्मद अली ने वंडरफुल बॉलिंग की अपनी लिमिट ही रह के। मैं तो फास्ट बोलना क्योंकि मैं दस रहा कि एक्सपर्ट पीस नहीं है, मगर लाइन और लेंथ उन्होंने टेंपरामेंट है वो इन्ने मजबूत ने। डोमेस्टिक क्रिकेट का मैं इन्ना वसी तजर्बा है, आवाज 50 तो 60 जोड़ दे 5 इलाके ਉਹਦਾ ਮਤਲਬ ਫੁੱਲ ਐਕਸਪੀਰੀਅੰਸ ਹੈ ਤੇ ਉਹ ਸਰਵਾਈਵ ਕਰ ਰਹੇ। ਮਗਰ ਇੰਗਲੈਂਡ ਵਿੱਚ ਜਿਹੜਾ ਨਾ ਕੰਡੀਸ਼ਨ ਅਬਾਸ ਵਾਸਤੇ, ਮੁਹੰਮਦ ਅਲੀ ਵਾਸਤੇ ਬਹੁਤ ਸੂਟੇਬਲ ਹੋਣਗੇ, ਕਿਉਂਕਿ ਕਾਫੀ ਕ੍ਰਿਕਟ ਉਹਨੇ ਕਾਉਂਟੀ ਕ੍ਰਿਕਟ ਖੇਡੀ ਉੱਥੇ। ਉਮੀਦ ਇਹੀ ਕਰਨੇ ਕਿ ਜਿਸ ਤਰ੍ਹਾਂ ਉਹਨਾਂ ਨੇ ਵੈਸਟ ਇੰਡੀਜ਼ ਦੀ ਡੈਡ ਵਿਕਟਾਂ ਦੇ ਉੱਤੇ ਬੋਲਿੰਗ ਕੀਤੀ ਹੈ, ਉਹ ਇੰਗਲੈਂਡ ਵਿੱਚ ਉਹਨਾਂ ਨੂੰ ਫਾਇਦਾ ਜ਼ਰੂਰ ਹੋਏਗਾ। ਆਪਣੀ ਲਾਈਨ ਲੈਣ ਤੇ ਉਹ ਰੱਖਣਗੇ ਕੰਮ, ਕਿਉਂਕਿ ਐਕਸਟਰਾ ਫੇਸ ਤੇ ਹੈ ਹੀ ਨਹੀਂ ਹੈ। ਉਹਨਾਂ ਨੇ ਆਪਣੀ ਲਾਈਨ ਲੈਣ ਦੇ ਉੱਤੇ ਇੰਗਲੈਂਡ ਦੇ ਬੈਟਸਮੈਨ ਨੂੰ ਪਰੇਸ਼ਾਨ ਕਰਨ। ਮਗਰ ਇੰਗਲੈਂਡ ਦੇ ਜਿਹੜੇ ਬੈਟਸਮੈਨ ਨੇ ਉਹ ਬਹੁਤ ਮਜ਼ਬੂਤ ਨੇ। ਤੁਸੀਂ ਉਹਨਾਂ ਦਾ ਬੈਟਸਮੈਨ ਨਹੀਂ ਗਾ, ਓਲੀ ਹੋ ਗਿਆ, ਜੋ ਰੂਟ ਹੋ ਗਿਆ, ਰੂਕ ਹੋ ਗਿਆ, ਐਂਡ ਡਕਿਟ ਹੋ ਗਿਆ, ਇਹ ਉਹ ਕ੍ਰਿਕਟਰ ਨੇ ਜਿਹੜੇ 100 ਵਿੱਚ 15 ਗੇਂਦਾਂ ਦੇ 100 ਕਰ ਰਹੇ ਹਨ।
ਮਗਰ ਉਹਨਾਂ ਨੂੰ ਪੇਸ ਨਹੀਂ ਕੁਝ ਕਹਿੰਦੀ, ਉਹਨਾਂ ਨੂੰ ਇਹ ਜਿਹੜੀ ਬੋਲਿੰਗ ਹੈ ਨਾ ਉਹ ਡਿਸਟਰਬ ਕਰੇਗੀ। ਆਮਿਰ ਸਾਹਿਬ, ਲੈਕ ਆਫ ਪੇਸ ਦਾ ਜਿਹੜਾ ਮਸਲਾ ਹੈ, ਸਾਡੇ ਕੋਲ ਬੋਲਰ ਇਵੇਂ ਦੇ ਮੌਜੂਦ ਨੇ ਲੇਕਿਨ ਅਸੀਂ ਉਹਨਾਂ ਨੂੰ ਮੌਕਾ ਵੀ ਨਹੀਂ ਦਿੰਦੇ। ਅਸੀਂ ਨਾਲ ਅਲੀ ਰਜ਼ਾ ਦੀ ਗੱਲ ਕਰੀਏ, ਆਕਿਫ ਜਾਵੇਦ ਹੈ, ਘੱਟ ਤੋਂ ਘੱਟ 149 150 ਤੱਕ ਬੋਲ ਕਰ ਲੈਂਦੇ ਨੇ, ਲੇਕਿਨ ਸਿਲੈਕਟਰਸ ਦੇ ਦਿਮਾਗ ਵਿੱਚ ਕਿਉਂ ਇਹਨਾਂ ਦਾ ਖਿਆਲ ਕਿਉਂ ਨਹੀਂ ਆਉਂਦਾ? ਅਸੀਂ ਇਹੀ ਗੱਲ ਕਰਦੇ ਨੇ ਸਾਡੇ ਕੋਲ ਕੋਈ ਬੋਲਰ ਹੀ ਨਹੀਂ ਹੈਗਾ ਚਾਹੀਦਾ ਜਿਹੜਾ 130 135 140 ਵੀ ਕਰ ਲੇ। ਯਾਰ ਯਕੀਨ ਕਰੋ, ਇਹ ਬੜਾ ਵੱਡਾ ਸਵਾਲ ਕੀਤਾ ਹੈ। ਇਹਦੇ ਫਾਸਟ ਬੋਲਰ ਜਦੋਂ ਮੈਂ ਆਪਣੇ ਜੋੜੀ ਖੇਡਦਾ ਨਾ, ਮੈਂ ਲੈਣਾ ਲੱਗੀਆਂ ਉਹਨਾਂ 150 ਵਾਲੀਆਂ, ਮਗਰ ਹੁਣ ਦੇਖੋ ਸਾਡੇ ਕੋਲ 125 30 ਵਾਲੇ ਬੋਲਰ ਹੈਗੇ ਨੇ। ਇੱਥੋਂ ਪਤਾ ਚੱਲਦਾ ਕਿ ਤੁਸੀਂ ਕਿੰਨੇ ਕੀਨ ਹੋ ਡੋਮੈਸਟਿਕ ਕ੍ਰਿਕਟ ਕਰਾਉਣ ਦੇ, ਕਿੰਨੇ ਤੁਸੀਂ ਮੈਚ ਦੇਖਦੇ ਹੋ, ਕਿਉਂਕਿ ਡੇਟਾ ਆ ਚੁੱਕਿਆ ਵੇ। ਡੇਟਾ ਜੋ ਤੁਹਾਨੂੰ ਕਹਿੰਦਾ ਤੁਸੀਂ ਉਹਦੀ ਗੱਲ ਮੰਨ ਕੇ ਅੱਗੇ ਕੰਮ ਪਾ ਦਿੰਦੇ ਹੋ, ਠੀਕ ਹੈ ਨਾ, ਮਗਰ ਉਹ ਸਹੀ ਕੰਮ ਨਹੀਂ ਹੈ। ਮਗਰ ਜਦੋਂ ਤੱਕ ਤੁਸੀਂ ਗਰਾਊਂਡ ਵਿੱਚ ਜਾ ਕੇ ਇੱਕ ਰੀਜਨ ਵਿੱਚ ਇੱਕ ਡਿਪਾਰਟਮੈਂਟ ਵਿੱਚ ਕਮ ਸੇ ਕਮ 10 15 ਫਾਸਟ ਬੋਲਰ ਹੁੰਦੇ ਨੇ ਭਾਈਜਾਨ, ਮਗਰ ਉਹੀ ਗੱਲ ਦੀ ਖਿਲਾਣਾ ਹੀ ਨਹੀਂ। ਹੁਣ ਅਲੀ ਰਜ਼ਾ ਕਿਉਂ ਨਹੀਂ ਖਿਲਾ ਰਹੇ? ਅੰਡਰ 19 2 ਵਰਲਡ ਕੱਪ ਤੁਸੀਂ ਖਿਲਾਤੇ ਨੇ, ਉਹਨੂੰ ਕਿਉਂ ਖਿਲਾਣਾ ਤੁਸੀਂ?